कोविड-19 क्राइसिस ने ਭਾਰਤ ਦਾ ਬਿਲਕੁਲ ਹੀ ਜਿਵੇਂ ਪੰਜਾਬੀ ਚ ਕਹਿੰਦੇ ਨੇ ਪਾਜ ਮਲਮਾ ਲਾ ਦਿੱਤਾ। ਭੂਟਾਨ ਔਰ ਮਾਲਦੀਵਸ ਵੀ ਇਹਨਾਂ ਦੀ ਰਾਹ ਨੇ ਗੜਬੜ ਕਰਵਾ ਕੇ ਉੱਥੇ ਆਪਣੀ ਫੇਵਰੇਬਲ ਰਜੀਮ ਲਿਆਂਦਾ, ਹਾਲਾਂਕਿ ਅਨਸਟੇਬਿਲਿਟੀ ਹੈ। ਭਾਰਤ ਨੇ ਜਦੋਂ ਦਾ ਮੋਦੀ ਆਇਆ ਔਰ ਉਹਨੇ ਕਿਵੇਂ ਉਹ ਸਾਰੇ ਨੂੰ ਡੈਡ ਕੀਤਾ ਸਾਰਕ ਨੂੰ। ਚਾਈਨਾ ਨੇ ਇਸ 1 ਸਾਲ ਦੇ ਵਿੱਚ ਜਦੋਂ ਕਿ ਭਾਰਤ ਨਿਕਲ ਕੇ ਅਮਰੀਕਾ ਦੀ ਕੱਛ 'ਚ ਵੜਿਆ, ਖੁੱਲ੍ਹੇਆਮ ਚਾਈਨਾ ਦੇ ਖਿਲਾਫ ਭੁਗਤਿਆ, ਉਹਨਾਂ ਨੇ ਸਾਰੇ ਹੀ ਦੇਸ਼ ਜਿਹੜੇ ਨੇ ਸਾਰਕ ਵਾਲੇ ਉਹ ਤੋੜ ਕੇ ਆਪਣੇ ਨਾਲ ਲਾ ਲਏ, ਜਿਨ੍ਹਾਂ ਜੀਵਨ ਭੂਟਾਨ ਵੀ ਸ਼ਾਮਲ ਹੈ। ਇਹਨਾਂ ਸਾਰੇ ਮੁਲਕਾਂ ਦੇ ਫੋਰਨ ਮਿਨਿਸਟਰਸ ਨੇ ਆਪਸ ਦੇ ਵਿੱਚ ਡਿਸਕਸ ਕਰਕੇ ਗਰੁੱਪ ਬਣਾਇਆ, ਜਿਨ੍ਹਾਂ 'ਚ ਚਾਈਨਾ ਲੈਡ ਗਰੁੱਪ ਹੈ, ਅਫਗਾਨਿਸਤਾਨ, ਬੰਗਲਾਦੇਸ਼, ਨੇਪਾਲ, ਪਾਕਿਸਤਾਨ, ਸ੍ਰੀਲੰਕਾ। ਇਹ ਅਪ੍ਰੈਲ ਦੇ ਵਿੱਚ ਉਹਨਾਂ ਨੇ ਬਣਾਇਆ, ਇੰਡੀਆ ਨੂੰ ਬਾਹਰ ਕੀਤਾ। ਹੁਣ ਬੰਗਲਾਦੇਸ਼ ਕਹਿੰਦਾ ਵੀ ਅਸੀਂ 5 ਮਿਲੀਅਨ ਡੋਜ਼ਸ ਦੇ ਲਈ ਪੇਮੈਂਟ ਵੀ ਕੀਤੀ ਹੋਈ ਸੀ, ਪਰ ਉਹਨਾਂ ਨੇ ਉਹ ਸਾਨੂੰ ਨਹੀਂ ਦਿੱਤਾ। ਸਾਡੇ ਲੋਕ ਵੀ ਨਾਰਾਜ਼ ਹੋਏ ਔਰ ਚਾਈਨੀਜ਼ ਜਿਹੜੇ ਨੇ ਉਹ ਸਾਡੇ ਰੈਸਕਿਊ ਦੇ ਉੱਤੇ ਆਏ ਔਰ ਬੰਗਲਾਦੇਸ਼ ਉਹਨਾਂ ਨੇ ਕਿਹਾ ਜੀ ਅਸੀਂ ਚਾਈਨਾ ਤੋਂ ਮੰਗੀ, ਔਰ ਉਹਨਾਂ ਦੇ ਫੋਰਨ ਮਿਨਿਸਟਰ ਵੈਂਗ ਸ਼ੀ ਡਿਸਾਈਡਡ ਟੂ ਕਨਵੀਨ। ਉਹਨਾਂ ਨੇ 6 ਨੇਸ਼ਨਸ ਦਾ ਇਹ ਸਾਰੀ ਰੱਖਿਆ ਔਰ ਉਹਨਾਂ ਨੇ ਇਹ ਕਿਹਾ ਵੀ ਸਾਰੇ ਦੇ ਚੱਲਦੇ ਆ ਸਾਡੇ ਕੋਲ। ਹੁਣ ਅਸੀਂ ਇਹ ਨਹੀਂ ਹੈ ਕਿ ਵੀ ਅਸੀਂ ਚਾਹੁੰਦੇ ਨਹੀਂ ਇੰਡੀਆ ਜੁਆਇਨ ਕਰੇ, ਜ਼ਰੂਰ ਕਰੇ। ਔਰ ਇੰਡੀਆ ਦੀ ਜਦੋਂ ਐਕਸਟਰਨਲ ਅਫੇਅਰਸ ਮਿਨਿਸਟਰ ਨੂੰ ਇਸ ਬਾਰੇ ਪੁੱਛਿਆ ਗਿਆ, ਉਹਨਾਂ ਨੇ ਕਿਹਾ ਜੀ LAC ਦੇ ਉੱਤੇ ਲਗਾਤਾਰ ਜਿਹੜੀ ਹੈ ਟੈਨਸ਼ਨ ਬਣੀ ਹੋਈ ਹੈ ਔਰ ਅਸੀਂ ਜਿਹੜੇ ਨੇ ਬਾਇਲੇਟਰਲ ਰਿਲੇਸ਼ਨਸ ਕੈਨ ਨਾਟ ਮੂਵ ਅਹੈਡ ਵਿਦਆਊਟ ਏ ਰੈਜ਼ੋਲੂਸ਼ਨ ਆਫ ਦਾ ਬਾਉਂਡਰੀ ਸਟੈਂਡ ਆਫ। ਵੀਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਚਾਈਨਾ ਦੇ ਹਵਾਲੇ ਨਾਲ ਕਿ ਚਾਈਨਾ ਨੇ ਸਾਊਥ ਏਸ਼ੀਆ ਦੇ ਦੇਸ਼ਾਂ ਵਿੱਚ ਭਾਰਤ ਨੂੰ ਜ਼ੀਰੋ ਕਰਕੇ ਰੱਖ ਦਿੱਤਾ ਹੈ। ਚਾਈਨਾ ਵੱਲੋਂ ਸਾਊਥ ਏਸ਼ੀਅਨ ਦੇਸ਼ਾਂ ਦੇ ਬਣਾਏ 6 ਮੈਂਬਰੀ ਗਰੁੱਪ ਵਿੱਚ ਬੰਗਲਾਦੇਸ਼, ਪਾਕਿਸਤਾਨ, ਨੇਪਾਲ, ਸ਼੍ਰੀਲੰਕਾ ਅਤੇ ਅਫਗਾਨਿਸਤਾਨ ਸ਼ਾਮਲ ਹਨ। ਸੋ ਵੀਅਰਸ ਇਹ ਗਰੁੱਪ ਕੀ ਹੈ ਅਤੇ ਇਸ ਰਾਹੀਂ ਭਾਰਤ ਨੂੰ ਕੀ ਸੁਨੇਹਾ ਦੇ ਰਿਹਾ ਹੈ ਚਾਈਨਾ, ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣੀਆਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਕਸਰ ਅਸੀਂ ਚਾਈਨਾ ਦੀ ਜਿਹੜੀ ਤਰਬੀਅਤ ਹੈ, ਉਹਨਾਂ ਦੀ ਫੋਰਨ ਪਾਲਿਸੀ, ਉਹਨਾਂ ਦੇ ਕੰਮ ਕਰਨ ਦਾ ਢੰਗ, ਉਸ ਬਾਰੇ ਸਾਡਾ ਕਹਿਣਾ ਹੁੰਦਾ ਹੈ ਵੀ ਉਹ ਬਿਆਨਬਾਜ਼ੀ ਘੱਟ ਕਰਦੇ ਨੇ, ਐਕਸ਼ਨ ਜ਼ਿਆਦਾ ਕਰਦੇ ਨੇ। ਬਿਲਕੁਲ। ਸੋ ਉਹਨਾਂ ਦੀ ਜ਼ਬਾਨ ਘੱਟ ਚੱਲਦੀ ਹੈ, ਹੱਥ ਜ਼ਿਆਦਾ ਚੱਲਦੇ ਨੇ। ਸੋ ਜ਼ਾਹਰ ਹੈ ਕਿ ਪਿਛਲੇ ਸਾਰੇ ਪੀਰੀਅਡ ਦੇ ਵਿੱਚ ਉਹ ਅਮਰੀਕਾ ਦੇ ਨਾਲ ਉਹਨਾਂ ਦੇ ਰਿਲੇਸ਼ਨਸ ਹੋਣ, ਕੋਵਿਡ-19 ਦੇ ਪੀਰੀਅਡ 'ਚ ਜਦੋਂ ਕਿ ਇੱਕ ਪੂਰੀ ਮੁਹਿੰਮ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਇਹਨੂੰ ਚਾਈਨੀਜ਼ ਵਾਇਰਸ ਕਿਹਾ ਗਿਆ, ਵੂਹਾਨ ਵਾਇਰਸ ਕਿਹਾ ਗਿਆ ਔਰ ਚਾਈਨਾ ਨੂੰ ਕਾਰਨਰ ਕਰਨ ਦੀ ਕੋਸ਼ਿਸ਼ ਕੀਤੀ ਗਈ ਵਰਲਡ ਹੈਲਥ ਆਰਗੇਨਾਈਜੇਸ਼ਨ ਰਾਹੀਂ ਵੀ ਔਰ UN ਰਾਹੀਂ ਵੀ। ਲੇਕਿਨ ਚਾਈਨਾ ਨੇ ਉਸ ਕਿਸਮ ਦੀ ਕਾਊਂਟਰ ਬਿਆਨਬਾਜ਼ੀ ਘੱਟ ਕੀਤੀ। ਉਹਨਾਂ ਨੇ ਜਿਵੇਂ ਈਵਨ ਯੂਰਪੀਅਨ ਯੂਨੀਅਨ ਨੂੰ ਵੀ ਆਪਣੇ ਹੱਕ ਦੇ ਵਿੱਚ ਭੁਗਤਾਇਆ, ਅਫਰੀਕਾ ਕੰਟੀਨੈਂਟ ਹੋਏ ਜਾਂ ਇਸ ਵੇਲੇ ਅਸੀਂ ਜਦੋਂ ਸੈਂਟਰਲ ਏਸ਼ੀਆ ਵੀ ਦੇਖਦੇ ਹਾਂ ਕਿ ਕਿਵੇਂ ਉਹਨਾਂ ਨੇ ਸੀਰੀਅਨ ਸਿਚੁਏਸ਼ਨ ਦੇ ਵਿੱਚ ਵੀ ਆਪਣੀ ਥਾਂ ਬਣਾਈ, ਰਸ਼ੀਆ ਦੇ ਨਾਲ ਵੀ ਕੁਰਬਤ ਲਈ ਔਰ ਖਾਸ ਤੌਰ ਤੇ ਸਾਊਥ ਚਾਈਨਾ ਸੀ ਦੇ ਵਿੱਚ ਜਿਹੜਾ ਤਕਰਾਰ ਲੰਬੇ ਵਕਤ ਤੋਂ ਕਿ ਜੀ ਉਹ ਆਰਟੀਫਿਸ਼ੀਅਲ ਆਈਲੈਂਡ ਬਣਾ ਰਹੇ ਨੇ ਔਰ ਦੂਸਰਾ ਉਹਦੇ 'ਚ ਵੀ ਬੇਸ਼ੱਕ ਫਿਲੀਪੀਨ ਨੂੰ ਖੜਾ ਕਰਨ ਦੀ ਬਰਾਬਰ ਤੇ ਕੋਸ਼ਿਸ਼ ਕੀਤੀ ਗਈ, ਵੀਅਤਨਾਮ ਨੂੰ ਜਾਂ ਜਾਪਾਨ ਨੂੰ, ਔਰ ਇੱਕ ਸਟੇਜ ਤੇ ਹੁਣ ਅਸੀਂ ਈਵਨ ਕੁਆਡ ਵੀ ਦੇਖਦੇ ਹਾਂ, ਕੁਆਡ ਦੀ ਵੀ ਫੂਕ ਕੱਢ ਦਿੱਤੀ ਹੋਈ ਹੈ ਚਾਈਨਾ ਨੇ ਕਿਉਂਕਿ ਆਸਟ੍ਰੇਲੀਆ ਦੀਆਂ ਐਕਸਪੋਰਟਸ ਪ੍ਰਭਾਵਿਤ ਹੋਈਆਂ, ਜਾਪਾਨ ਵੀ, ਔਰ ਤੁਹਾਨੂੰ ਉਹ ਐਗਰੈਸਿਵਨੈਸ ਨਜ਼ਰ ਨਹੀਂ ਆਉਂਦੀ ਜਿਹੜੀ ਕਿ ਪਹਿਲੇ ਫੇਜ਼ ਦੇ ਵਿੱਚ ਜਦੋਂ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਸ ਦੀ ਸ਼ੁਰੂਆਤ ਕੀਤੀ। ਭਾਰਤ ਇੱਕ ਗੱਲ ਚੀਨ ਨੂੰ ਸਪਸ਼ਟ ਹੋ ਗਈ ਕਿ ਵੀ ਜਿੱਥੇ ਚੀਨ ਨੇ ਯੂਰਪ ਤੱਕ, ਅਫਰੀਕਾ ਔਰ ਈਵਨ ਸਾਊਥ ਅਮਰੀਕਾ 'ਚ ਵੀ ਜਦੋਂ ਅਸੀਂ ਦੇਖਦੇ ਹਾਂ ਕਿ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦੇ ਵਿੱਚ ਹੇਤੀ ਹੋਏ, ਕਿਊਬਾ ਹੋਏ, ਵੈਨਜ਼ੂਏਲਾ ਹੋਏ, ਬ੍ਰਾਜ਼ੀਲ ਹੋਏ, ਇਹਨਾਂ ਸਾਰੇ ਮੁਲਕਾਂ ਦੀ ਵੀ ਦਿਲਚਸਪੀ ਔਰ ਜੁਆਇਨ ਕਰਨ ਦੀ ਲਾਈਨ ਸੀ। ਇਹਨਾਂ ਨੂੰ ਹੋਰ ਤਾਂ ਕੁਛ ਨਹੀਂ ਮਿਲਿਆ। ਅਮਰੀਕਾ ਨੇ ਇੰਡੀਆ ਨੂੰ ਜ਼ਰੂਰ ਜਿਹੜਾ ਹੈ ਚਾਈਨਾ ਦੇ ਖਿਲਾਫ ਇੱਕ ਮੋਢਾ ਉਹਦਾ ਇਸਤੇਮਾਲ ਕਰਨਾ ਸ਼ੁਰੂ ਕੀਤਾ। ਉਹਦੇ 'ਚ ਹੀ ਕੁਆਡ ਨਿਕਲਿਆ। ਹਾਲਾਂ ਇੰਡੀਆ ਨੂੰ ਉਹਨਾਂ ਨੇ ਸਬਕ ਤਾਂ ਸਿਖਾਇਆ ਜਦੋਂ ਜੂਨ ਦੇ ਮਹੀਨੇ 'ਚ ਗਲਵਾਨ ਵੈਲੀ ਹੋਏ ਔਰ ਫਿਰ ਡੈਪਸੋਂਗ ਔਰ ਪੈਂਗੋਂਗ ਸੋ ਲੇਕ। ਉਸ ਤੋਂ ਪਹਿਲਾਂ 2017 'ਚ ਭੂਟਾਨ, ਜਿੱਥੇ ਡੋਕਲਾਮ ਦਾ ਇਸ਼ੂ ਜਿਹੜਾ ਇੰਡੀਆ ਨੇ ਜਾ ਕੇ ਖੜਾ, ਹਾਲਾਂ ਇੰਡੀਆ ਦਾ ਕੋਈ ਬਾਰਡਰ ਨਹੀਂ ਲੱਗਦਾ ਭੂਟਾਨ ਤੋਂ ਵਾਲੀ ਸਾਈਡ ਤੋਂ ਚਾਈਨਾ ਦੇ ਨਾਲ, ਡੋਕਲਾਮ ਤਾਂ ਭੂਟਾਨ ਦੇ ਨਾਲ ਹੀ ਲੱਗਦਾ ਬਾਰਡਰ ਚਾਈਨਾ ਦਾ, ਪਰ
ਕਈ ਵਾਰ ਇਹ ਹੁੰਦਾ ਹੈ ਕਿ ਵੀ ਭਾਰਤ ਨੂੰ ਇਹ ਸੀ ਕਿ ਅਸੀਂ ਅਮਰੀਕਾ ਸਾਡਾ ਯਾਰ ਹੈ ਔਰ ਪਰ ਜਦੋਂ ਇਸ ਕਿਸਮ ਦੀ ਐਰੋਗੈਂਟ ਤੁਹਾਡੀ ਫੋਰਨ ਪਾਲਿਸੀ ਹੁੰਦੀ ਹੈ ਔਰ ਕੋਵਿਡ-19 ਕ੍ਰਾਈਸਿਸ ਨੇ ਭਾਰਤ ਦਾ ਬਿਲਕੁਲ ਹੀ ਜਿਵੇਂ ਪੰਜਾਬੀ ਚ ਕਹਿੰਦੇ ਨੇ ਪਾਜ ਮਲਮਾ ਲਾ ਦਿੱਤਾ। ਹੁਣ ਜੇ ਭੂਟਾਨ ਵਰਗਾ, ਭੂਟਾਨ ਔਰ ਮਾਲਦੀਵ ਚ ਵੀ ਇਹਨਾਂ ਦੀ ਰਾਹ ਨੇ ਗੜਬੜ ਕਰਵਾ ਕੇ ਉੱਥੇ ਆਪਣੀ ਫੇਵਰੇਬਲ ਰਜੀਮ ਲਿਆਂਦਾ, ਹਾਲਾਂ ਉੱਥੇ ਅਨਸਟੇਬਿਲਿਟੀ ਹੈ। ਭੂਟਾਨ ਤਾਂ ਇਹਨਾਂ ਦੀ ਜਿਹੜੀ ਹੈ ਉਹ ਪ੍ਰੋਟੈਕਟੋਰੇਟ ਹੈ ਕਿਉਂਕਿ ਭੂਟਾਨ ਦੀ ਫੋਰਨ ਪਾਲਿਸੀ ਵੀ ਇਹੀ ਡਿਸਾਈਡ ਕਰਦੇ ਨੇ। ਲੇਕਿਨ ਜੇ ਇਸੇ ਤਰ੍ਹਾਂ ਅਸੀਂ ਇਹ ਦੇਖਿਆ ਕਿ ਵੀ ਨੇਪਾਲ ਦੇ ਹਵਾਲੇ ਨਾਲ ਵੀ ਇੱਕ ਸਟੇਜ ਤੇ ਨੇਪਾਲ ਨਾਲ ਇਸ ਕਿਸਮ ਦੀ ਰਿਲੇਸ਼ਨਸ਼ਿਪ ਹੀ ਸੀ ਕਿ ਨੇਪਾਲ ਫੋਲੋ ਕਰਦਾ ਸੀ ਇੰਡੀਆ ਨੂੰ। ਅਸੀਂ ਅਕਸਰ ਗੱਲ ਕਰਦੇ ਹਾਂ ਕਿ ਕਿਵੇਂ ਨੇਪਾਲ ਭਾਰਤ ਦੇ ਆਰਬਿਟ ਚੋਂ ਨਿਕਲਿਆ ਇਹਨਾਂ ਦੀਆਂ ਆਪਣੀਆਂ ਮੂਰਖਤਾਵਾਂ ਕਰਕੇ, ਪਰ ਭੂਟਾਨ ਦੇ ਨਾਲ ਵੀ ਇਹਨਾਂ ਨੇ ਕੀ ਸਲੂਕ ਕੀਤਾ। ਔਰ ਜਿਹੜਾ ਬੰਗਲਾਦੇਸ਼ ਬਣਾਇਆ ਇਹਨਾਂ ਨੇ ਫੌਜ ਭੇਜ ਕੇ ਪਾਕਿਸਤਾਨ ਤੋੜਿਆ ਔਰ ਸ਼ੇਖ ਹਸੀਨਾ, ਮੁਜੀਬੁਰ ਰਹਿਮਾਨ ਦੀ ਜਿਹੜੇ ਸਮਝਦੇ ਸੀ ਵੀ ਇਹ ਤਾਂ ਸਾਡੇ ਖੈਮੇ 'ਚ ਹੀ ਹੈ ਪੱਕੇ ਤੌਰ ਤੇ, ਪਰ ਕਿਵੇਂ ਉਹ ਬੰਗਾਲੀ ਇਮੀਗ੍ਰੈਂਟਸ ਦਾ ਜਿਹੜਾ ਜਾਂ ਉਹਨਾਂ ਦੇ ਲੋਕਾਂ ਦਾ ਉੱਥੋਂ ਜਿਹੜਾ ਨਿਕਲਣਾ ਹੋਏ, ਕਿਵੇਂ ਇਹਨਾਂ ਨੇ ਨਫ਼ਰਤ ਫੈਲਾਈ। ਅਮਿਤ ਸ਼ਾਹ ਨੇ ਅਸਾਮ ਔਰ ਦੂਜੇ 'ਚ ਜਾ ਕੇ ਬੰਗਾਲੀਆਂ ਨੂੰ ਟਰਮਾਈਟਸ ਕਿਹਾ ਕਿ ਵੀ ਇਹ ਤਾਂ ਸਿਉਂਕ ਹੈ, ਦੀਮਕ ਹੈ ਔਰ ਇਹਨਾਂ ਨੂੰ ਥਰੋ ਦੈਮ ਇਨ ਦਾ ਸੀ, ਵੀ ਵਿਲ ਥਰੋ ਦੈਮ ਇਨ ਦਾ ਸੀ। ਔਰ ਕਿਸ ਕਿਸਮ ਦੇ ਜਿਹੜੇ ਨੇ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਔਰ NRC ਵਰਗੇ ਉਹ ਉਹਨਾਂ ਨੇ ਪਾਸ ਕਰਵਾਏ। ਨਤੀਜੇ ਦੇ ਤੌਰ ਤੇ ਵਿਦ ਇਨ ਬੰਗਾਲ ਜਿਹੜਾ ਬੰਗਲਾਦੇਸ਼ ਇਹਨਾਂ ਦੀ ਬਹੁਤ ਆਪੋਜੀਸ਼ਨ ਹੋਈ। ਸ਼ੇਖ ਹਸੀਨਾ ਤਾਂ ਬੇਸ਼ੱਕ ਇਹਨਾਂ ਦੇ ਖੈਮੇ 'ਚ ਹੀ ਰਹਿਣਾ ਚਾਹੁੰਦੀ ਸੀ। ਨਤੀਜੇ ਦੇ ਤੌਰ ਤੇ ਜਦੋਂ ਮੋਦੀ ਜਾਂਦਾ ਹੈ ਬੰਗਲਾਦੇਸ਼ ਦੇ ਦੌਰੇ ਤੇ, ਜਿਸ ਵੱਡੇ ਲੈਵਲ ਦੇ ਉੱਤੇ ਪ੍ਰੋਟੈਸਟ ਹੋਏ, ਉਹਨੇ ਦੱਸ ਦਿੱਤਾ ਕਿ ਭਾਈ ਇਹਨਾਂ ਦਾ ਕੀ ਹਾਲ ਹੈ ਔਰ ਕਿੰਨੀ ਕਿਨਾਂ ਦੀ ਹੁਣ ਵਿਕਦਾ ਹੈ ਉੱਥੇ ਸੌਦਾ। ਲੇਕਿਨ ਕੋਵਿਡ-19 ਦੇ ਚਲਦਿਆਂ ਬੰਗਲਾਦੇਸ਼ ਦੇ ਨਾਲ ਵੀ ਜਿਹੜਾ ਇਹਨਾਂ ਨੇ ਤਾਂ ਇਹਨਾਂ ਦੇ ਲੱਖਾਂ ਲੋਕ ਮਰ ਗਏ। ਭੂਟਾਨ ਨੂੰ ਜਿਹੜਾ ਇਹਨਾਂ ਨੇ ਇਕਰਾਰ ਕੀਤਾ ਸੀ ਕਿ ਭਾਈ ਜਿਹੜੀ ਭਾਰਤ 'ਚ ਬਣੀ ਕਿ ਉਹਨਾਂ ਦੀ ਵੈਕਸੀਨ ਦੇਣਗੇ, ਉਹ ਥੋੜ੍ਹੀਆਂ ਜਿਹੀਆਂ ਦੇ ਕੇ ਮੁੱਕਰ ਗਏ, ਉਹ ਵੀ ਵਿਚਾਰੇ ਵਿੱਚ ਅਟਕ ਗਏ। ਹੁਣ ਇਸ ਸਾਰੇ ਤੋਂ ਚੀਨ ਨੇ ਜਿਸ ਤੇਜ਼ੀ ਦੇ ਨਾਲ ਫਾਇਦਾ ਚੁੱਕਿਆ, ਹਾਲਾਂ ਭਾਰਤ ਦੇ ਕੋਲ ਓਪਰਚੁਨਿਟੀ ਜਿਹਨੂੰ ਸਾਰਕ ਕਹਿੰਦੇ ਨੇ, ਸਾਊਥ ਏਸ਼ੀਅਨ ਐਸੋਸੀਏਸ਼ਨ ਆਫ ਰੀਜਨਲ ਕਾਨਫਰੰਸ, ਜਿਹਦੇ 'ਚ 7-8 ਦੇਸ਼ ਸ਼ਾਮਲ ਨੇ ਸਾਊਥ ਏਸ਼ੀਆ ਦੇ, ਸਾਰਕ ਬਣੀ ਉਹਨਾਂ ਲਈ ਸੀ। ਭਾਰਤ ਵੱਡਾ ਸੀ, ਉਸ ਤੋਂ ਇਲਾਵਾ ਪਾਕਿਸਤਾਨ, ਬੰਗਲਾਦੇਸ਼, ਮਾਲਦੀਵਜ਼, ਸ੍ਰੀਲੰਕਾ, ਨੇਪਾਲ ਔਰ ਅਫਗਾਨਿਸਤਾਨ ਵੀ ਬਾਅਦ ਦੇ ਵਿੱਚ ਉਹਦੇ 'ਚ ਸ਼ਾਮਲ ਕਰ ਲਿਆ। ਇਹ ਸਾਰੇ ਮੁਲਕ ਜਿਹੜੇ ਨੇ, ਲੇਕਿਨ ਭਾਰਤ ਨੇ ਜਦੋਂ ਦਾ ਮੋਦੀ ਆਇਆ ਔਰ ਉਹਨੇ ਕਿਵੇਂ ਉਹ ਸਾਰੇ ਨੂੰ ਡੈਡ ਕੀਤਾ ਸਾਰਕ ਨੂੰ। ਲੇਕਿਨ ਅੱਜ ਹਕੀਕਤ ਇਹ ਹੈ ਕਿ ਚਾਈਨਾ ਨੇ ਇਸ 1 ਸਾਲ ਦੇ ਵਿੱਚ ਜਦੋਂ ਕਿ ਭਾਰਤ ਨਿਕਲ ਕੇ ਅਮਰੀਕਾ ਦੀ ਕੱਛ ਵੜਿਆ, ਖੁੱਲ੍ਹੇਆਮ ਚਾਈਨਾ ਦੇ ਖਿਲਾਫ ਭੁਗਤਿਆ, ਉਹਨਾਂ ਨੇ ਸਾਰੇ ਹੀ ਦੇਸ਼ ਜਿਹੜੇ ਨੇ ਸਾਰਕ ਵਾਲੇ ਉਹ ਤੋੜ ਕੇ ਆਪਣੇ ਨਾਲ ਲਾ ਲਏ, ਜਿਨ੍ਹਾਂ ਜੀਵਨ ਭੂਟਾਨ ਵੀ ਸ਼ਾਮਲ ਹੈ। ਔਰ ਹੁਣ ਜਦੋਂ ਅਸੀਂ ਇਸ ਖਬਰ ਦਾ ਜ਼ਿਕਰ ਕਰਦੇ ਹਾਂ ਕਿ ਭਾਈ ਚਾਈਨਾ ਨੇ ਪਿਛਲੇ ਦਿਨਾਂ ਦੇ ਵਿੱਚ, ਹਾਲਾਂ ਉਹਨਾਂ ਨੇ ਇਸ ਨੂੰ ਇਹ ਜਿਹੜਾ ਗਰੁੱਪ ਉਹਨਾਂ ਨੇ ਬਣਾਇਆ ਜਿਹਦਾ ਨਾਂ ਉਹਨਾਂ ਨੇ ਰੱਖਿਆ ਚਾਈਨਾ ਸਾਊਥ ਏਸ਼ੀਅਨ ਕੰਟਰੀਜ਼ ਐਮਰਜੈਂਸੀ ਸਪਲਾਈਜ਼ ਰਿਜ਼ਰਵ ਐਂਡ ਪਾਵਰਟੀ ਐਲੀਵੇਸ਼ਨ ਐਂਡ ਕੋਆਪਰੇਟਿਵ ਡਿਵੈਲਪਮੈਂਟ ਸੈਂਟਰ। ਬੜਾ ਲੰਬਾ ਨਾਂ ਹੈ, ਪਰ ਮਕਸਦ ਇਹੀ ਹੈ ਕਿ ਵੀ ਅਸੀਂ ਇਹ ਜਿਹੜਾ ਐਮਰਜੈਂਸੀ ਸਪਲਾਈ ਰਿਜ਼ਰਵ ਹੈ, ਜਿਹੜੀ ਕੋਵਿਡ ਵੈਕਸੀਨੇਸ਼ਨ ਸਾਈਨੋ ਵੈਕਸੀਨ ਜਿਹਨੂੰ ਕਹਿੰਦੇ ਨੇ, ਸਾਈਨੋ ਲਫ਼ਜ਼ ਚਾਈਨਾ ਦੇ ਨਾਲ ਜੁੜਿਆ ਹੈ, ਉਹ ਉਹਨਾਂ ਨੇ ਦੇਣ ਦੀ ਗੱਲ, ਤੇ ਨਾਲ ਹੀ ਉਹਨਾਂ ਨੇ ਇਹਨੂੰ ਇੱਕ ਪਰਮਾਨੈਂਟ ਗਰੁੱਪ ਬਣਾ ਦਿੱਤਾ ਜੀ ਕਿ ਪਾਵਰਟੀ ਐਲੀਵੇਸ਼ਨ ਐਂਡ ਕੋਆਪਰੇਟਿਵ ਡਿਵੈਲਪਮੈਂਟ ਸੈਂਟਰ। ਉਹਨਾਂ ਨੇ ਐਕਸਪੋਰਟ ਦੇ ਲਈ ਜਿਹੜੀ ਬੰਗਲਾਦੇਸ਼ ਤੋਂ ਸਟਾਫ ਹੈ ਉਹ ਤੋਂ ਉਡਾਤੀ ਸਾਰੀ ਡਿਊਟੀ ਵਗੈਰਾ। ਇਸ ਵੇਲੇ ਮੈਕਸਿਮਮ ਐਕਸਪੋਰਟ, ਬੰਗਲਾਦੇਸ਼ ਦੀ ਇਕਨੋਮੀ ਬੂਮਿੰਗ ਹੈ, ਇੰਡੀਆ ਨਾਲੋਂ ਵੀ ਕਿਤੇ ਅੱਗੇ। ਇੰਡੀਆ ਤਾਂ ਇਹਨਾਂ ਸਾਰੇ ਛੋਟੇ ਦੇਸ਼ਾਂ ਤੋਂ ਵੀ ਪਿੱਛੇ ਰਹਿ ਗਿਆ। ਹੁਣ ਇਸ ਸਾਰੇ ਦੇ ਚਲਦਿਆਂ ਉਹਨਾਂ ਨੇ ਇਹ ਗਰੁੱਪ ਬਣਾਇਆ ਔਰ ਇਹਦੇ 'ਚ ਤੁਸੀਂ ਦੇਖੋ ਵੀ ਇਹਨਾਂ 'ਚ ਕਿਹੜੀਆਂ, ਔਰ ਇਹਨਾਂ ਸਾਰੇ ਮੁਲਕਾਂ ਦੇ ਫੋਰਨ ਮਿਨਿਸਟਰਸ ਨੇ ਆਪਸ ਦੇ ਵਿੱਚ ਡਿਸਕਸ ਕਰਕੇ ਗਰੁੱਪ ਬਣਾਇਆ, ਜਿਨ੍ਹਾਂ 'ਚ ਚਾਈਨਾ, ਇਹ ਚਾਈਨਾ ਲੈਡ ਗਰੁੱਪ ਹੈ, ਅਫਗਾਨਿਸਤਾਨ, ਬੰਗਲਾਦੇਸ਼, ਨੇਪਾਲ, ਪਾਕਿਸਤਾਨ, ਸ੍ਰੀਲੰਕਾ। ਇਹ ਅਪ੍ਰੈਲ ਦੇ ਵਿੱਚ ਉਹਨਾਂ ਨੇ ਬਣਾਇਆ, ਇੰਡੀਆ ਨੂੰ ਬਾਹਰ ਕੀਤਾ। ਔਰ ਇਸ ਸਾਰੇ ਦੇ ਚਲਦਿਆਂ ਈਵਨ ਜਦੋਂ ਹੁਣ ਇਹ ਪੁੱਛਿਆ ਗਿਆ ਬੰਗਲਾਦੇਸ਼ ਦੀ ਸ਼ੇਖ ਹਸੀਨਾ ਨੂੰ, ਕੀ ਗੱਲ ਤੁਸੀਂ ਇੰਡੀਆ ਨੂੰ ਬਾਹਰ ਕੱਢਤਾ, ਉਹਨੇ ਕਿਹਾ ਜੀ ਇੰਡੀਆ ਤਾਂ ਵੈਲਕਮ ਹੈ, ਜੁਆਇਨ ਕਰੇ ਵੀ ਸਾਨੂੰ ਤਾਂ। ਉਹਨਾਂ ਨੇ ਕਿਹਾ ਕਿ the Chinese approached us at a time when we were in dire need of vaccine. Mr. Momen, ਇਹ ਉਹਨਾਂ ਦਾ ਮਿਨਿਸਟਰ ਹੈ, ਉਹਨਾਂ ਨੇ ਬੰਗਲਾਦੇਸ਼ ਦਾ, ਉਹਨੇ ਕਿਹਾ told the Hindu in an interaction on the sidelines of connectivity conference in Tashkent last week, explaining
that India's decision to suspend vaccine exports, including to Bangladesh, who had contracted and made advance payment for 5 million doses of Covishield per month, had become a big issue in the country, particularly as many had taken the first dose of the vaccine and had no access to the second. ਹੁਣ ਬੰਗਲਾਦੇਸ਼ ਕਹਿੰਦਾ ਵੀ ਅਸੀਂ 5 ਮਿਲੀਅਨ ਡੋਜ਼ਸ ਦੇ ਲਈ ਪੇਮੈਂਟ ਵੀ ਕੀਤੀ ਹੋਈ ਸੀ, ਪਰ ਉਹਨਾਂ ਨੇ ਉਹ ਸਾਨੂੰ ਨਹੀਂ ਦਿੱਤਾ। ਸਾਡੇ ਲੋਕ ਵੀ ਨਾਰਾਜ਼ ਹੋਏ ਔਰ ਚਾਈਨੀਜ਼ ਜਿਹੜੇ ਨੇ ਉਹ ਸਾਡੇ ਰੈਸਕਿਊ ਦੇ ਉੱਤੇ ਆਏ ਔਰ ਬੰਗਲਾਦੇਸ਼ ਉਹਨਾਂ ਨੇ ਕਿਹਾ ਜੀ ਅਸੀਂ ਚਾਈਨਾ ਤੋਂ ਮੰਗੀ ਔਰ ਉਹਨਾਂ ਦੇ ਫੋਰਨ ਮਿਨਿਸਟਰ ਵੈਂਗ ਸ਼ੀ ਡਿਸਾਈਡਡ ਟੂ ਕਨਵੀਨ, ਉਹਨਾਂ ਨੇ 6 ਨੇਸ਼ਨਸ ਦਾ ਇਹ ਸਾਰੀ ਰੱਖਿਆ ਔਰ ਉਹਨਾਂ ਨੇ ਇਹ ਕਿਹਾ ਵੀ ਸਾਰੇ ਦੇ ਚਲਦੇ ਆ ਸਾਡੇ ਕੋਲ ਹੁਣ ਅਸੀਂ ਇਹ ਨਹੀਂ ਹੈ ਕਿ ਵੀ ਅਸੀਂ ਚਾਹੁੰਦੇ ਨਹੀਂ ਇੰਡੀਆ ਜੁਆਇਨ ਕਰੇ, ਜ਼ਰੂਰ ਕਰੇ। ਔਰ ਇੰਡੀਆ ਦੀ ਜਦੋਂ ਐਕਸਟਰਨਲ ਅਫੇਅਰਸ ਮਿਨਿਸਟਰ ਨੂੰ ਇਸ ਬਾਰੇ ਪੁੱਛਿਆ ਗਿਆ, ਉਹਨਾਂ ਨੇ ਕਿਹਾ ਜੀ LAC ਦੇ ਉੱਤੇ ਲਗਾਤਾਰ ਜਿਹੜੀ ਹੈ ਟੈਨਸ਼ਨ ਬਣੀ ਹੋਈ ਹੈ ਔਰ ਅਸੀਂ ਜਿਹੜੇ ਨੇ ਬਾਇਲੇਟਰਲ ਰਿਲੇਸ਼ਨਸ ਕੈਨ ਨਾਟ ਮੂਵ ਅਹੈਡ ਵਿਦਆਊਟ ਏ ਰੈਜ਼ੋਲੂਸ਼ਨ ਆਫ ਦਾ ਬਾਉਂਡਰੀ ਸਟੈਂਡ ਆਫ, ਵੀ ਬੈਠੇ ਰਹੋ ਉੱਥੇ ਕਿ ਜੀ ਉਹ ਕਹਿੰਦੇ ਜੀ ਸਾਡੇ ਤੋਂ ਬਾਉਂਡਰੀ ਦਾ ਝਗੜਾ ਨਹੀਂ ਮੁੱਕਦਾ, ਅਸੀਂ ਕਿਵੇਂ ਕੋਈ ਸਬੰਧ ਬਣਾ ਸਕਦੇ। ਔਰ ਹੁਣ ਇਸ ਸਾਰੇ ਚੋਂ ਇੱਕ ਕਲੀਅਰਲੀ ਆ ਗਿਆ ਕਿ ਇਹ ਇੰਡੀਆ ਇਸ ਸਾਰੇ ਚੋਂ ਬਾਹਰ ਹੈ। ਜਦੋਂ ਭੂਟਾਨ ਨੂੰ ਪੁੱਛਿਆ ਗਿਆ, ਹਾਲਾਂ ਭੂਟਾਨ ਇਹਦਾ ਨਹੀਂ, ਲਾਸਟ ਵੀਕ ਭੂਟਾਨ ਅਨਾਊਂਸਡ that it had been sent 50,000 doses of Sinopharm from the Chinese government, along with 500,000 doses from US and another 350,000 from the European Union, after the Indian decision to suspend its vaccine Maitri program after the second wave of the pandemic have left in the lurch for the second। ਉਹਨਾਂ ਨੇ ਕਿਹਾ ਜੀ ਇਹਨਾਂ ਨੇ ਸਾਨੂੰ ਵਿੱਚੇ ਹੀ ਛੱਡਤਾ ਮੰਝ ਧਾਰ ਦੇ। ਜੀ ਚਾਈਨਾ ਨੇ ਸਾਨੂੰ 50,000 ਸਾਈਨੋਫਾਰਮ ਡੋਜ਼ਿਸ ਦਿੱਤੇ ਵੈਕਸੀਨ ਦੇ, 5 ਲੱਖ ਅਮਰੀਕਾ ਨੇ ਦਿੱਤੇ ਨੇ, 3.5 ਲੱਖ ਯੂਰਪੀਅਨ ਯੂਨੀਅਨ ਨੇ ਦਿੱਤੇ ਨੇ ਔਰ ਇਸ ਸਾਰੇ ਦੇ ਚਲਦੇ ਆ ਜਿਹੜਾ ਅਸੀਂ ਸਾਡੇ ਕੋਲ ਕੋਈ ਚੋਇਸ ਨਹੀਂ ਸੀ। ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਕਿਵੇਂ ਚਾਈਨਾ ਨੇ ਮੈਤਰੀ ਵੈਕਸੀਨ ਦਾ ਤਾਂ ਇਹ ਰੌਲਾ ਪਾ ਰਹੇ ਸੀ ਕਿ ਜੀ ਅਸੀਂ ਦੁਨੀਆ ਨੂੰ ਵੈਕਸੀਨ ਦੇ ਦਿੱਤੀ, ਅਸੀਂ ਦੁਨੀਆ ਨੂੰ ਜਿਹੜਾ ਉਹ ਬਚਾ ਲਿਆ, ਅਸੀਂ ਦੁਨੀਆ ਸਾਰੀ ਪਰਿਵਾਰ ਹੈ। ਹਕੀਕਤ ਇਹ ਹੋਇਆ ਵੀ ਬੰਗਲਾਦੇਸ਼ੀਆਂ ਤੋਂ ਪੈਸੇ ਲਏ ਹੋਏ ਸੀ, ਉਹਨਾਂ ਨੂੰ ਸਪਲਾਈ ਨਹੀਂ ਕੀਤਾ, ਭੂਟਾਨ ਨੂੰ ਨਹੀਂ ਕੀਤਾ, ਉਹ ਚੀਨ ਵੱਲ ਮੁੜੇ। ਚੀਨ ਨੇ ਕਿਹਾ ਜੀ ਕੋਈ ਗੱਲ ਨਹੀਂ ਹੈ, ਇਹ ਤਾਂ ਤੁਸੀਂ ਲਓ ਹੀ ਲਓ, ਅਸੀਂ ਪਾਵਰਟੀ ਐਲੀਵੇਸ਼ਨ ਔਰ ਦੂਸਰਾ ਵੀ ਪ੍ਰੋਗਰਾਮ ਬਣਾ ਲੈਣੇ। 6 ਨੇਸ਼ਨ ਜਿਹੜੇ ਨੇ ਮਾਈਨਸ ਇੰਡੀਆ, ਉਹਨਾਂ ਨੇ ਸਾਰਕ ਦੇ ਲੈਵਲ ਦਾ ਜਿਹਨੂੰ ਚਾਈਨਾ ਹੈਡ ਕਰ ਰਿਹਾ ਖੁਦ ਗਰੁੱਪਿੰਗ ਬਣਾ ਕੇ, ਪਾਕਿਸਤਾਨ ਅਫਗਾਨਿਸਤਾਨ ਵੀ ਉਹਦਾ ਹਿੱਸਾ ਨੇ, ਬੰਗਲਾਦੇਸ਼ ਸ੍ਰੀਲੰਕਾ ਵੀ ਉਹਦਾ ਹਿੱਸਾ ਨੇ। ਔਰ ਜ਼ਾਹਰ ਹੈ ਕਿ ਵੀ ਜੇ ਭਾਰਤ ਦੇ ਹਵਾਲੇ ਨਾਲ ਕਹਿਣਾ ਹੋਏ ਕਿ ਭਾਈ ਅਬ ਉਹ ਕੀ ਉਹ ਕਹਿੰਦਾ ਹੁੰਦੇ ਨੇ ਅਬ ਤੇਰਾ ਕਿਆ ਹੋਗਾ ਕਾਲੀਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਨੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।